ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰੀਏ ਭਾਰਤ ਜੋੜੋ ਯਾਤਰਾ ਲਈ ਕਾਂਗਰਸ ਪੱਬਾਂ ਭਾਰ ਕੀ ਮਿਲ ਰਿਹਾ ਇਹਨਾਂ ਨੂੰ ਉਦਾਂ ਦਾ ਰਿਸਪੌਂਸ ਜਿੱਦਾਂ ਦਾ ਭਾਲਦੇ ਸੀ? नहीं देखो, रिस्पॉन्स अच्छा है, रिस्पॉन्स कोई माड़ा नहीं हैगा। ये राहुल गांधी एक नवा राहुल गांधी है जिहड़ा वो नजर ते आ रहा है ते बाकी हुंदा नतीजा वखरा हुंदा, नजर आना वखरा हुंदा। तां खैर रिस्पॉन्स की जिथों तक गल है, रिस्पॉन्स तो मिल रहा है, इहदे च कोई शक नहीं। पर ये भारत जोड़ो यात्रा जिहड़ी पंजाब च आ रही है तां ओहदे वास्ते पब्बां भार हो रहा, क्योंकि 26 जनवरी नूं ये जाके खत्म होनी है दिल्ली, ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਰਹੇਗੀ। ਸੁਣ ਦੇ ਵਿੱਚ ਆਇਆ ਸੀਗਾ ਕਿ ਪਹਿਲਾਂ ਤਾਂ ਇਹ ਯਾਤਰਾ ਪੰਜਾਬ ਦੇ ਵਿੱਚ 11 ਦਿਨ ਰਹਿਣ ਦੀ ਉਮੀਦ ਸੀ, ਪਰ ਹੁਣ ਇਹਦੇ ਚ ਕਟੌਤੀ ਕਰ ਦਿੱਤੀ ਆ। ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕੁਝ ਲੇਟ ਲਤੀਫੀ ਹੋ ਜਾਂਦੀ ਹੈ ਤੇ ਜਿਸ ਵਜ੍ਹਾ ਕਰਕੇ ਸ਼ਡਿਊਲ ਪ੍ਰਭਾਵਿਤ ਹੁੰਦਾ ਹੈ ਤਾਂ 26 ਨੂੰ ਸਮਾਪਤੀ ਹੈ। ਤਾਂ ਇਹਨਾਂ ਨੇ ਮਤਲਬ ਕਿ ਜਿਹੜਾ ਰੂਟ ਪਲਾਨ ਸਾਰਾ ਬਣਾਉਣਾ ਹੈ। ਵੈਸੇ ਇਹਨਾਂ ਦੀ ਟੀਮ ਬਹੁਤ ਜ਼ਬਰਦਸਤ ਹੈ, पंडाल लाउंदे ने जिस तरीके नाल, तो सारा काम प्रबंधकी तौर ते वेखदे ने, एक बड़ा मिसाली जिहा मामला है। तां ये जिहड़ी हैगी है दा रूट प्लान जिहड़ा सी ओहदे च थोड़ा जिहा बदलाव कीता गया। ਪਹਿਲਾਂ ਰਾਹੁਲ ਨੂੰ ਦਸੂਆ ਮਕੇਰੀਆਂ ਹੁੰਦੇ ਹੋਏ ਗੁਜ਼ਰਨਾ ਸੀ ਤੇ ਹੁਣ ਰਾਹੁਲ ਜਿਹੜੇ ਨਵੇਂ ਸ਼ਡਿਊਲ ਦੇ ਮੁਤਾਬਕ ਰਾਜਪੁਰਾ ਖੰਨਾ ਤੋਂ ਹੁੰਦੇ ਹੋਏ ਲੁਧਿਆਣਾ ਪਹੁੰਚਣਗੇ। ਉਸ ਤੋਂ ਬਾਅਦ ਫਿਰ ਜਲੰਧਰ ਕਰਤਾਰਪੁਰ ਹੁੰਦੇ ਹੋਏ ਬਿਆਸ ਜਾਣਗੇ ਤੇ ਬਿਆਸ ਦੇ ਵਿੱਚ ਫਿਰ ਰਾਤ ਦਾ ਜਿਹੜਾ ਵਿਸ਼ਰਾਮ ਹੋਏਗਾ ਤੇ ਉਸ ਤੋਂ ਬਾਅਦ ਸੁਬਾਹ ਅੰਮ੍ਰਿਤਸਰ ਜਿੱਥੇ ਉਹ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਬਿਆਸ ਆ ਗਿਆ ਬਾਹਰ ਤੇ ਫਿਰ ਬਟਾਲਾ ਪਠਾਨਕੋਟ ਹੁੰਦੇ ਗਾਂ ਨੂੰ ਨਿਕਲ ਜਾਣਗੇ ਜੰਮੂ ਕਸ਼ਮੀਰ। ਤਾਂ ਇਹ ਹੈ ਨਵਾਂ ਸ਼ਡਿਊਲ। ਇਹਦੇ ਚ ਵੀ ਕਿਤੇ ਚੇਂਜ ਹੋ ਜਾਵੇ ਤਾਂ ਉਹਦੀ ਵੀ ਸੰਭਾਵਨਾ ਰੱਖਣਾ, ਕਿਉਂਕਿ ਤੁਹਾਨੂੰ ਪਤਾ ਹੈ ਇਸ ਤਰ੍ਹਾਂ ਦੀ ਯਾਤਰਾ ਕਈ ਵਾਰ ਥੋੜਾ ਇੱਧਰ ਉੱਧਰ ਹੋ ਜਾਂਦੀ ਹੈ। ਤਾਂ ਖੈਰ ਇਹ ਇਹਨਾਂ ਦਾ ਰੂਟ ਪਲਾਨ ਮੈਂ ਤੁਹਾਨੂੰ ਦੱਸ ਦਿੱਤਾ। ਪਰ ਇਹਦੇ ਵਿੱਚ ਇੱਕ ਸੁਣਨ ਗੱਲ ਇਹ ਵੀ ਆ ਰਹੀ ਹੈ ਕਿ ਫੰਡਿੰਗ ਵਾਸਤੇ ਵੀ ਥੋੜਾ ਹੱਥ ਮਾਰਿਆ ਜਾ ਰਿਹਾ ਹੈ। ਸਾਬਕਾ ਮੰਤਰੀਆਂ ਨੂੰ ਕਿਹਾ ਜਾ ਰਿਹਾ ਕਿ 10 ਤੋਂ 20 ਲੱਖ ਤੁਸੀਂ ਯਾਰ ਕਰੋ ਕੁਛ ਨਾ ਕੁਛ। ਵਿਧਾਇਕਾਂ ਨੂੰ ਵੀ ਕਿਹਾ ਗਿਆ ਕਿ ਕੋਈ 5 ਲੱਖ ਰੁਪਈਆ ਤੁਸੀਂ ਵੀ ਇੰਤਜ਼ਾਮਾਤ ਦੇ ਤੌਰ ਤੇ ਦਿਓ ਭਾਈ, ਕਰਨਾ ਹੈ ਕੰਮ ਵੱਡਾ ਕਰਨਾ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਜਿਹੜੇ ਵੱਡੇ ਇਹਨਾਂ ਦੇ ਨੇਤਾ ਹੈ ਉਸੇ ਹਿਸਾਬ ਦੇ ਨਾਲ ਵੱਡੀ ਰਾਸ਼ੀ ਜੁਟਾਉਣ ਵਾਸਤੇ ਕਿਹਾ ਜਾ ਰਿਹਾ, ਕਿਉਂਕਿ ਪੰਜਾਬ ਤੇ ਕਸ਼ਮੀਰ ਇਹ ਦੋ ਸੂਬੇ ਇਸ ਮਾਮਲੇ ਦੇ ਵਿੱਚ, ਇਸ ਖਿੱਤੇ ਦੇ ਵਿੱਚ ਬਹੁਤ ਮਹੱਤਵਪੂਰਨ ਹੋ ਜਾਂਦੇ ਆ। ਸੋ ਪੱਬਾਂ ਭਾਰ ਹੋਈ ਪਈ ਆ ਕਾਂਗਰਸ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਬਾਕੀ ਪੰਜਾਬ ਚ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੈ। ਰਿਸਪੌਂਸ ਤਾਂ ਬੜਾ ਜ਼ਬਰਦਸਤ ਮਿਲਿਆ ਸੀ, ਪਰ ਰਿਸਪੌਂਸ ਨੂੰ ਸੰਭਾਲਿਆ ਹੀ ਨਹੀਂ ਗਿਆ। ਹੁਣ ਫੇਰ ਦੁਬਾਰਾ ਰਿਸਪੌਂਸ ਬਣਾਉਣਾ ਥੋੜਾ ਜਿਹਾ ਔਖਾ ਹੈ ਤੇ ਜਿਸ ਤਰ੍ਹਾਂ ਦੀ ਹਾਲਤ ਹੋਈ ਪਈ ਆ, ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਬੜੀ ਖੁਸ਼ ਆ, ਕਿਉਂਕਿ ਉਹਨਾਂ ਦੀ ਬੈਠੇ ਬਿਠਾਈ ਖੀਰ ਰਿੱਝੀ ਜਾ ਰਹੀ ਹੈ।